ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਪੰਜਾਬ ਤੋਂ ਭੈਣ ਸੁਖਮਨ ਕੌਰ ਜੀ ਦੀ। ਇਹ ਲਿਖਦੇ ਹਨ ਕਿ ਤੁਸੀਂ ਪੜ੍ਹਿਆ ਹੈ ਕਿ ਚੌਟਾਲੇ ਨੂੰ ਤਿਹਾੜ ਜੇਲ੍ਹ ਤੋਂ ਬਠਿੰਡਾ ਜੇਲ੍ਹ 'ਚ ਤਬਦੀਲ ਕੀਤਾ ਜਾ ਰਿਹਾ ਹੈ। ਉਮੀਦ ਕਰਦੀ ਹਾਂ ਕਿ ਉੱਥੇ ਉਸ ਦਾ ਸਾਥੀ ਬਾਦਲ ਉਸ ਦਾ ਸਾਥ ਨਿਭਾਵੇ। ਪਹਿਲਾ ਮੈਂ ਇਹ ਝੁਕਾ ਦੇਣਾ ਚਾਹੁੰਦੀ ਹਾਂ ਕਿ ਟਵਿੱਟਰ ਤੇ ਤੁਸੀਂ ਰਾਜੀਵ ਮਲਹੋਤਰਾ ਨੂੰ ਫੋਲੋ ਕਰੋ। ਇਹ ਪ੍ਰਿਸਟਨ ਨਿਊ ਜਰਸੀ ਤੋਂ ਹੈ। ਇਹ ਬੀਇੰਗ ਡਿਫਰੈਂਟ ਐਨ ਇੰਡੀਅਨ ਚੈਲੰਜ ਟੂ ਵੈਸਟਰਨ ਯੂਨੀਵਰਸਲ ਦਾ ਲੇਖਕ ਹੈ। ਪ੍ਰਿਸਟਨ ਯੂਨੀਵਰਸਿਟੀ 'ਚ ਪੜ੍ਹਾਉਂਦਾ ਵੀ ਹੈ। ਇਹ ਸੁਬਰਾਮਨੀਅਮ ਸਵਾਮੀ ਦਾ ਚੰਗਾ ਦੋਸਤ ਹੈ, ਬਲਕਿ ਸਵਾਮੀ ਇਸ ਨੂੰ ਸਲਾਉਂਦਾ ਹੈ। ਇਹ ਅਮਰੀਕਾ ਦੀਆਂ ਸਟੇਜਾਂ ਤੇ ਇਹ ਕਹਿੰਦਾ ਹੈ ਕਿ ਸਿੱਖਾਂ ਨੂੰ ਹਿੰਦੂਆਂ ਨਾਲੋਂ ਵੱਖਰੀ ਪਹਿਚਾਣ ਅੰਗਰੇਜ਼ਾਂ ਨੇ ਦਿੱਤੀ ਹੈ। ਦੂਸਰਾ, ਇੱਕ ਹੋਰ ਮੋਦੀ ਦਾ ਤਕੜਾ ਫਾਲੋਅਰ ਹੈ RS ਬੈਂਸ। ਇਸ ਦੀ ਮਾਂ ਈਸਾਈ ਹੈ। ਇਹ ਕੋਵਈ ਤਾਮਿਲਨਾਡੂ ਤੋਂ ਹੈ। ਇਹ 1993 ਤੋਂ 2005 ਤੋਂ ਦਿੱਲੀ ਵਿਖੇ ਜਰਮਨ ਭਾਸ਼ਾ ਪੜ੍ਹਾਉਂਦਾ ਸੀ। ਹੁਣ ਇਹ ਮਨੋਵਿਗਿਆਨੀ ਹੈ। ਇਸ ਦੇ ਪੁੱਤਰ ਫੌਜ 'ਚ ਹਨ। ਇਸ ਦੀਆਂ ਟਵੀਟਸ ਚੰਗੀਆਂ ਹੁੰਦੀਆਂ ਹਨ। ਤੀਸਰਾ, ਇੱਕ ਦਿੱਲੀ ਤੋਂ ਮੀਡੀਆ ਨਾਲ ਸੰਬੰਧਿਤ ਸਿੱਖ ਹਰਤੋਸ਼ ਸਿੰਘ ਬਾਲ ਹੈ। ਇਹ ਜੀ ਬਲ ਹੈ। ਇਹ ਕਾਰਮਾ ਮੈਗਜ਼ੀਨ ਤੋਂ ਹੈ। ਇਹ ਜ਼ਿਆਦਾਤਰ ਮੀਡੀਆ ਦੀਆਂ ਅੰਦਰੂਨੀ ਖਬਰਾਂ ਬਾਰੇ ਲਿਖਦਾ ਹੈ। ਚੌਥਾ, ਸੁਖਬੀਰ ਬਾਦਲ ਨੇ ਹਰ ਜ਼ਿਲ੍ਹੇ ਲਈ ਗਊਸ਼ਾਲਾਵਾਂ ਦਾ ਐਲਾਨ ਕੀਤਾ ਹੈ। ਹਿੰਦੂ ਇਹ ਦਾਅਵਾ ਕਰ ਰਹੇ ਹਨ ਕਿ ਉਹ ਹਰ ਜ਼ਿਲ੍ਹੇ ਦੀ ਗਊਸ਼ਾਲਾ ਲਈ 25 ਏਕੜ ਜ਼ਮੀਨ ਅਤੇ 1 ਕਰੋੜ ਰੁਪਏ ਲੈਣਗੇ ਜੀ ਡਾਕਟਰ ਸਾਹਿਬ। 25 ਏਕੜ ਜ਼ਮੀਨ ਅਤੇ 1 ਕਰੋੜ ਰੁਪਏ ਲੈਣਗੇ ਜੀ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਜੀ। ਪਹਿਲਾਂ ਤਾਂ ਉਹਨਾਂ ਨੇ ਮਿੱਠਾ ਜਿਹਾ ਜਿਹੜਾ ਉਹ ਕੀ ਉਹਨੂੰ ਕਹਿੰਦੇ ਨੇ ਚਟਕਾਰਾ ਲਿਆ। ਹਾਂ, ਕਿ ਵੀ ਚਟਾਲਾ, ਮੈਨੂੰ ਵੈਸੇ ਬਹੁਤੇ ਆਪਣੇ ਹਰਿਆਣੇ ਵਾਲਿਆਂ ਨੂੰ ਚਟਾਲਾ ਕਹਿਣਾ ਨਹੀਂ ਆਉਂਦਾ, ਆਪਣੇ ਬੰਦੇ ਸ਼ਟਾਲਾ ਹੀ ਕਹਿੰਦੇ। ਉਹ ਕਹਿੰਦੇ ਜੀ ਸ਼ਟਾਲਾ ਇੱਥੇ ਚਲਾ ਗਿਆ। ਮੈਂ ਕਿਹਾ ਉਹ ਪਤਾ ਨਹੀਂ ਜਾਂਦਾ CH ਨੂੰ ਛੱਛਾ ਪੜ੍ਹਦੇ ਨੇ, ਸ਼ਟਾਲਾ ਹੀ ਕਹਿਣਾ। ਮੈਂ ਕਿਹਾ ਹੈ ਵੈਸੇ ਸ਼ਟਾਲਾ ਹੀ, ਪਰ ਇਹ ਚਟਾਲਾ ਇਸ ਨੂੰ ਸਜ਼ਾ ਹੋਈ ਹੈ। ਤੇ ਹਾਰਡ ਜੇਲ੍ਹ ਤੋਂ ਉਹਨੇ ਕਿਹਾ ਹੋਣਾ ਕਿ ਵੀ ਮੇਰੇ ਭਰਾ ਦਾ ਸੂਬਾ ਗਵਾਂਢ ਦਾ, ਕਿਉਂਕਿ ਬਾਦਲ ਨੂੰ ਵੀ ਜਦੋਂ ਮੁਸੀਬਤ ਹੁੰਦੀ ਸੀ ਇੱਥੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੈਂਬਰ ਤੋਂ ਉੱਥੇ ਜਾ ਕੇ ਲਗਾ ਦਿੰਦਾ ਸੀ ਹਰਿਆਣੇ 'ਚ। ਹੁਣ ਹਰਿਆਣੇ ਤਾਂ ਬਣ ਗਈ BJP ਦੀ ਸਰਕਾਰ ਜੀ। ਚੌਟਾਲਾ ਕਹਿੰਦਾ ਚਲੋ ਭਾਈ, ਉਹ ਆਪਣੇ ਮੁੰਡੇ ਨੂੰ ਵੀ ਕਹਿੰਦਾ ਹੋਣਾ ਵੀ ਤਾਊ ਤੇ ਆਪ ਬਣਿਆ ਹੋਇਆ ਵੀ ਚਾਚੂ ਸੇ ਕਹੋ ਲੈ ਜਾਏ ਹਮਕੋ। ਉਹ ਕਹਿੰਦਾ ਵੀ ਚਲੋ ਬਠਿੰਡੇ 'ਚ ਮਤਲਬ ਇਹ ਹੈ ਵੀ ਸੁਖਬੀਰ ਵੀ ਉੱਥੇ ਹੀ ਪਹੁੰਚ ਜਾਣਾ ਹਨੇਰੇ ਸਵੇਰੇ ਤੇ ਉਹ ਚੰਗਾ ਸਾਥ ਨਿਭ ਜਾਏਗਾ। ਸੋ ਮਤਲਬ ਇਹਨਾਂ ਨੇ ਭੈਣ ਜੀ ਨੇ ਸੁਖਬੀਰ ਨੂੰ ਵੀ ਪਹੁੰਚਾਤਾ ਬਠਿੰਡਾ ਜੇਲ੍ਹ। ਚਟਾਲਾ ਤਾਂ ਆ ਹੀ ਗਿਆ ਉਹਦੇ ਨਾਲ। ਫਿਰ ਉਹਨਾਂ ਨੇ ਜਿਹੜੀਆਂ 3 ਜਿਹੜੀਆਂ ਪਰਸਨੈਲਿਟੀਜ਼ ਹੀ ਨੇ ਜਿਹੜੀਆਂ ਲੱਗੀਆਂ ਨੇ ਸਿੱਖਾਂ ਦੇ ਮਗਰ, ਉਹਨਾਂ ਦੇ ਵੇਰਵੇ ਦਿੱਤੇ ਨੇ। ਰਾਜੀਵ ਮਲਹੋਤਰਾ ਪ੍ਰਿੰਸਟਨ ਯੂਨੀਵਰਸਿਟੀ ਸੁਬਰਾਮਨੀਅਮ ਸਵਾਮੀ ਦਾ ਚੇਲਾ, ਤੇ ਜਿਹੜਾ ਇਸ ਗੱਲ ਨੂੰ ਪ੍ਰਚਾਰ ਰਿਹਾ ਹੈ ਕਿ ਜੀ ਇਹ ਜਿਹੜੀ ਵੱਖਰੀ ਪਛਾਣ ਹੈ ਸਿੱਖਾਂ ਨੂੰ ਅੰਗਰੇਜ਼ਾਂ ਨੇ ਦਿੱਤੀ। ਵੈਸੇ ਇਹ ਗੱਲ ਈਵਨ ਜੇ ਤੁਸੀਂ ਹੁਣ ਗਾਂਧੀ ਦੀਆਂ ਰਾਈਟਿੰਗਸ ਔਰ ਹਿੰਦੂ ਤਵੀ ਤਾਂ ਕਹਿੰਦੇ ਹੀ ਸੀ, ਈਵਨ ਕਾਂਗਰਸ ਦਾ ਜਿਹਨਾਂ ਦਾ ਪਿਓ ਜਿਹਨੂੰ ਬਣਾਇਆ ਹੋਇਆ ਰਾਸ਼ਟਰਪਿਤਾ ਉਹ ਵੀ ਕਹਿੰਦਾ ਸੀ। ਔਰ ਅੱਜ ਵੀ ਜਦੋਂ ਦੁਪਹਿਰੇ ਵਿਚਾਰ ਹੋ ਰਹੇ ਸੀ ਕੁਝ ਟੌਪਿਕਸ ਦੇ ਹਵਾਲੇ ਨਾਲ, ਸੋ ਮੈਂ ਕਿਹਾ ਜੀ ਗੱਲ ਇਹ ਹੈ ਕਿ ਵੀ ਅੰਗਰੇਜ਼ਾਂ ਨੇ ਤਾਂ ਆਪਣਾ ਰਾਜ ਕਾਇਮ ਰੱਖਣਾ ਸੀ। ਉਹਨਾਂ ਦੇ ਲਈ ਉਹਨਾਂ ਨੇ ਜਿਸ ਕਿਸਮ ਦਾ ਮਰਜ਼ੀ ਇੱਕ ਸੈਟਅਪ ਬਣਾਇਆ ਜਿਹੜਾ ਉਹਨਾਂ ਨੂੰ ਸੂਟ ਕਰਦਾ ਸੀ। ਪਰ ਅੰਗਰੇਜ਼ਾਂ ਨੇ ਕਿੱਥੋਂ ਪਛਾਣ ਦਿੱਤੀ? ਪਛਾਣ ਤਾਂ ਜਦੋਂ ਸਾਡੇ ਕੋਲ ਮੂਲ ਰੂਪ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਭਾਈ ਗੁਰਦਾਸ ਜੀ ਜਿਹੜੇ ਗੁਰੂ ਸਾਹਿਬਾਨ ਦੇ ਸਮਕਾਲੀ ਨੇ ਉਹਨਾਂ ਦੀ ਬਾਣੀ ਹੈ। ਨਾ ਕੋ ਹਿੰਦੂ ਨਾ ਮੁਸਲਮਾਨ ਦਾ ਜਿਹੜਾ ਬੜਾ ਜ਼ਾਹਰਾ ਤੌਰ ਦੇ ਉੱਤੇ ਗੁਰੂ ਦਾ ਐਲਾਨਨਾਮਾ ਹੈ ਤੇ ਨਾਨਕ ਨਿਰਮਲ ਪੰਥ ਚਲਾਇਆ ਜਾਂ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ ਜਾਂ ਸਾਡੇ ਕੋਲ ਗੁਰਬਾਣੀ ਹੈ ਜਿਸ ਚ ਭਾਟੀ ਜਿਹੜੇ ਖੁਦ ਬ੍ਰਾਹਮਣ ਨੇ ਥਾਂ ਥਾਂ ਘੁੰਮ ਕੇ ਆਏ ਨੇ, ਉਹੀ ਕਹਿੰਦੇ ਨੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਸੋ ਜ਼ਾਹਰ ਹੈ ਕਿ ਅਡਰਾਪਨ, ਉੱਤਮ ਪੰਥ, ਨਿਰਮਲ ਪੰਥ, ਜਿਸ ਨੂੰ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੇ ਨਾਲ ਬੜੀ ਸਪਸ਼ਟਤਾ ਦੇ ਨਾਲ ਇਹ ਫਰਮਾਇਆ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਿ ਵੀ ਜੇ ਇਹਨਾਂ ਨੇ ਵਿਪਰ ਦੇ ਬ੍ਰਾਹਮਣ ਦੇ ਰਸਤੇ ਤੇ ਤੁਰਨਾ ਹੈ, ਬ੍ਰਾਹਮਣਵਾਦ ਨੂੰ ਫੋਲੋ ਕਰਨਾ ਹੈ, ਫਿਰ ਮੇਰਾ ਖਾਲਸੇ ਨਾਲ ਕੋਈ ਸੰਬੰਧ ਨਹੀਂ। ਸੋ ਅਸੀਂ ਸਮਝਦੇ ਹਾਂ ਕਿ ਇਹ ਰਾਜੀਵ ਮਲਹੋਤਰਾ ਹੋਏ ਜਾਂ RS ਬੈਂਸ ਜਿਹਦੀ ਮਾਂ ਈਸਾਈ ਹੈ, ਕਿਉਂਕਿ ਉਹਨਾਂ ਨੇ
ਕਿਹਾ ਵੀ ਕੁਝ ਗੱਲਾਂ ਪੋਜ਼ਿਟਿਵ ਵੀ ਹੋਣਗੀਆਂ, ਪਰ ਇਹ ਸਾਰੇ ਕਨਫਿਊਜ਼ਡ ਕਿਸਮ ਦੇ ਲੋਕ ਨੇ ਜਿਹੜੇ ਇਸ ਕਿਸਮ ਦੇ ਮਿਕਸਡ ਕਪਲਸ ਚੋਂ ਭਾਵੇਂ ਇੱਕ ਜਨਰੇਸ਼ਨ ਨਿਭ ਜਾਂਦੀ ਹੈ, ਜੇ ਮਾਂ ਦਾ ਧਰਮ ਕੋਈ ਹੈ, ਪਿਓ ਦਾ ਧਰਮ ਕੋਈ ਹੈ, ਪਰ ਅਲਟੀਮੇਟਲੀ ਜੇ ਤੁਸੀਂ ਬੱਚੇ ਦੇਖੋ ਤਾਂ ਬੱਚੇ ਗਵਾਚੇ ਹੁੰਦੇ ਨੇ। ਔਰ ਬਹੁਤ ਸਾਰੇ ਇਸ ਗੱਲ ਦੀਆਂ ਉਦਾਹਰਨਾਂ ਨੇ ਅਰਾਊਂਡ। ਸੋ ਉਹਨਾਂ ਨੂੰ ਫਿਰ ਉਹ ਪਤਾ ਨਹੀਂ ਹੁੰਦਾ ਕਿ ਵੀ ਉਹ ਕੀ ਨੇ। ਪਹਿਲਿਆਂ ਨੇ ਤਾਂ ਆਪਣੇ ਪਿਆਰ ਦੇ ਨਾਂ ਥੱਲੇ ਇੱਕ ਦੂਸਰੇ ਦੇ ਨਾਲ ਜਿਹੜਾ ਉਹ ਵਿਆਹ ਕਰਾ ਲਿਆ ਹੁੰਦਾ। ਸੋ ਉਹਨਾਂ ਨੂੰ ਆਪਣੀਆਂ ਜੜ੍ਹਾਂ, ਫਿਰ ਕੁਛ ਉਹਨਾਂ 'ਚੋਂ ਆਪਣੀਆਂ ਜੜ੍ਹਾਂ ਲੱਭਣ ਤੁਰਦੇ ਨੇ, ਤੇ ਕਈਆਂ ਨੂੰ ਜੜ੍ਹਾਂ ਲੱਭਣ ਤੱਕ ਉਹ ਗਵਾਚੇ ਜੋ ਕੁਝ ਲਿਖੀ ਜਾਂਦੇ ਨੇ ਉਹਨੂੰ ਖੁਦ ਵੀ ਨਹੀਂ ਪਤਾ ਹੁੰਦਾ, ਕਿਉਂਕਿ ਕੋਈ ਕਨਵਿਕਸ਼ਨ ਨਹੀਂ ਹੁੰਦੀ ਉਹਨਾਂ ਦੀ ਜੀ। ਔਰ ਜਿਹੜੀ ਹਰਤੋਜ ਸਿੰਘ ਬਲ ਦਾ ਜ਼ਿਕਰ ਕਾਰਵਾਂ ਦੇ ਹਵਾਲੇ ਨਾਲ ਹੈ, ਮੇਰਾ ਖਿਆਲ ਹੈ ਕਿ ਵੀ ਇਹ ਪਹਿਲਾਂ ਤਹਿਲਕਾ ਦੇ ਨਾਲ ਵੀ ਐਸੋਸੀਏਟਡ ਰਿਹਾ, ਇੱਥੇ ਕੋਲੰਬੀਆ ਯੂਨੀਵਰਸਿਟੀ 'ਚੋਂ ਵੀ ਪੜ੍ਹ ਕੇ ਗਿਆ। ਇਹ ਸਿੱਖਾਂ ਦਾ ਹੀ ਮੁੰਡਾ ਹੈ ਔਰ ਮੇਰਾ ਖਿਆਲ ਹੈ ਕਿ ਵੀ ਇਨਵੈਸਟੀਗੇਟਿਵ ਸਟੋਰੀਜ਼ ਹੁੰਦੀਆਂ ਨੇ। ਸੋ ਬਾਕੀ ਉਹਨਾਂ ਨੇ ਅਗੇਨ ਸੁਖਬੀਰ ਬਾਦਲ ਔਰ ਚੌਟਾਲੇ ਦੀ ਸਾਂਝ ਦੀ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਜੀ ਹੁਣ ਇਹ ਹਰ ਜ਼ਿਲ੍ਹੇ ਲਈ ਗਊਸ਼ਾਲਾ ਖੋਲ੍ਹਣ ਦੀ ਔਰ ਉਹਨਾਂ ਦੀ ਮੰਗ ਅੱਗੋਂ ਹੈ, ਜਿਨ੍ਹਾਂ ਲਈ ਗਊਸ਼ਾਲਾ ਖੋਲ੍ਹਣੀ ਹੈ ਕਿ 25 ਏਕੜ ਤੇ 1 ਕਰੋੜ ਤੇ ਉਹ ਦੇ ਦੇਣਗੇ ਜੀ ਬਾਦਲ ਕੇ, ਕਿਉਂਕਿ ਬਾਦਲ ਦੀ ਇਹਦੀ ਸੁਖਬੀਰ ਦੀ ਮਾਂ ਵੀ ਗੋਹਾ ਚੁੱਕਦੀ ਗਈ ਹੈ, ਇਹ ਵੀ ਗੋਹਾ ਚੁੱਕਦੀ ਇਸ ਲਈ ਕਿ ਉਹਨਾਂ ਨੇ ਉਹ ਜਿਹੜਾ ਇੱਕ ਤਾਂਤਰਿਕ ਸਵਾਮੀ ਚੰਦਰ ਤੇ ਜਾਂ ਆਸ਼ੂਤੋਸ਼ ਜੀ ਜਿਹੜਾ ਚੁਕਾਉਂਦਾ ਹੀ ਗੋਹਾ ਇਹਨਾਂ ਤੋਂ ਕਿ ਜੇ ਗਊ ਮਾਤਾ ਇਹ ਕਰਨਾ ਹੈ ਤੇ ਅੱਗੋਂ ਗਊ ਮਾਤਾ ਦਾ ਅੱਗੋਂ ਜਿਹੜਾ ਹੈ ਉਹ ਗੋਬਰ ਚੁੱਕੋ, ਗੋਹਾ ਚੁੱਕੋ ਤੇ ਤੁਹਾਡਾ ਜਿਹੜਾ ਕਲਿਆਣ ਹੋਏਗਾ। ਉਹ ਸਮਝਦਾ ਹੈ ਨਹੀਂ, ਦੇਖ ਕਿੰਨੇ ਨਗ ਪਾਇਆ ਹੁੰਦੇ ਨੇ, ਜਿਵੇਂ ਇਹਨਾਂ ਚੋਂ ਹੀ ਸਾਰੀ ਕਿਸਮਤ ਨਿਕਲਣੀ ਜੀ। ਸੋ ਇਹਨਾਂ ਦਾ ਭੈਣ ਜੀ ਸੁਖਮਨ ਕੌਰ ਜੀ ਦਾ ਸ਼ੁਕਰੀਆ, ਉਹ ਸਾਨੂੰ ਕਾਫੀ ਜਾਣਕਾਰੀ ਵੀ ਦਿੰਦੇ ਨੇ ਔਰ ਜਿਹੜੀ ਕੋਈ ਵੀ ਲੇਟੈਸਟ ਜਿਵੇਂ ਉਹ ਮੋਨੀਟਰ ਕਰਦੇ ਨੇ ਮੀਡੀਆ ਨੂੰ ਔਰ ਇਹ ਸਾਰੇ ਨੂੰ ਜੀ। ਪਰ ਮੈਂ ਇਹਦੇ 'ਚ ਇਹ ਵੀ ਕਹਾਂਗਾ ਕਿ ਵੀ ਜਿਵੇਂ ਇਹਨਾਂ ਤਿੰਨਾਂ ਦਾ ਹੀ ਜ਼ਿਕਰ ਕੀਤਾ, ਕਈ ਵਾਰ ਜਿਸ ਕਿਸਮ ਦੇ ਮੇਰੇ ਰੁਝੇਵੇਂ ਨੇ, ਹਾਲਾਂਕਿ ਅਸੀਂ ਕੋਸ਼ਿਸ਼ ਕਰਦੇ ਜੇ ਕੋਈ ਸਪੈਸੀਫਿਕ ਇਨਫੋਰਮੇਸ਼ਨ ਜਾਂ ਲਿਖਤ ਜਿਹੜੀ ਕਿਸੇ ਹਵਾਲੇ ਨਾਲ ਵੀ ਜਿਹੜੀ ਉਹਨਾਂ ਨੇ ਦੇਖੀ ਹੈ, ਜੇ ਉਸ ਦਾ ਸਿੱਧਾ ਲਿੰਕ ਵੀ ਭੇਜ ਦਿਆ ਕਰਨ ਤੇ ਉਹ ਸਾਡੇ ਲਈ ਟਾਈਮ ਸੇਵਿੰਗ ਹੋਏਗਾ। ਸੋ ਇਹਨਾਂ ਦਾ ਸ਼ੁਕਰੀਆ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਸੁਰਿੰਦਰ ਸਿੰਘ ਜੀ ਦੀ ਪੰਜਾਬ ਤੋਂ। ਬ੍ਰੇਕ ਤਾਂ ਨਹੀਂ ਹੋ ਗਿਆ? ਇਹ ਨਜ਼ਮ ਹੈ। ਅੱਛਾ, ਨਜ਼ਮ ਬ੍ਰੇਕ 'ਚ ਨਹੀਂ ਆਣੀ? ਨਹੀਂ ਡਾਕਟਰ ਸਾਹਿਬ, ਹੈਗਾ ਟਾਈਮ ਤੱਕ। ਇਹਨਾਂ ਦੀ ਇਹਦਾ ਮਤਲਬ ਤੁਹਾਨੂੰ ਇੰਨੀ ਚੰਗੀ ਲੱਗਦੀ ਹੈ ਵੀ ਤੁਸੀਂ ਵੇਟ ਨਹੀਂ ਕਰਨਾ ਚਾਹੁੰਦੇ? ਨਹੀਂ, ਮੈਂ ਨਹੀਂ ਵੇਟ ਕਰਨਾ ਚਾਹੁੰਦੀ। ਠੀਕ ਹੈ। ਇਹਨਾਂ ਦੀ ਨਜ਼ਮ ਦਾ ਸਬਜੈਕਟ ਹੈ ਸਤਿਗੁਰੂ ਦੀ ਰਹਿਮਤ ਸਦਕਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹਨਾਂ ਨੇ ਲਿਖੀ ਹੈ? ਇਹ ਲਿਖੀ ਹੈ ਸੁਰਿੰਦਰ ਸਿੰਘ ਜੀ ਨੇ ਪੰਜਾਬ ਤੋਂ। ਹਾਂਜੀ। ਸਤਿਗੁਰੂ ਦੀ ਰਹਿਮਤ ਸਦਕਾ ਆਪਣੇ ਖਿਆਲਾਂ ਨੂੰ ਕਵਿਤਾ ਦੇ ਰੂਪ ਵਿੱਚ ਕਲਮਬੰਦ ਕਰਨ ਦੀ ਨਿਮਾਣੀ ਜੀ ਪਹਿਲੀ ਕੋਸ਼ਿਸ਼। ਇਹ ਲਿਖਦੇ ਹਨ, ਇੱਕ ਇਕੱਲਾ ਤੁਰਿਆ ਜਦ ਮੈਂ ਆਪਣੇ ਹੀ ਪਰਛਾਵੇਂ ਪਿੱਛੇ, ਸਿਰ ਤੇ ਦੇਖ ਦਸਤਾਰਾ ਵੱਡਾ, ਅੱਖਾਂ ਵਿੱਚੋਂ ਕੁਝ ਹੰਝੂ ਕਿਰਪੇ। ਯਾਦ ਆਈਆਂ ਰਹਿਮਤਾਂ ਤੇਰੀਆਂ, ਯਾਦ ਆਈਆਂ ਰਹਿਮਤਾਂ ਤੇਰੀਆਂ, ਮਨ ਕੰਬਿਆ ਪੈਰ ਥਿਰ ਪਏ। ਸੁੰਨੀਆਂ ਰਾਵਾਂ ਦੇਖ ਕੇ ਅੱਗੇ ਚੇਤਾ ਮਨ ਵਿੱਚ ਆਇਆ, ਕਲਮ ਕੱਲਾ ਰਹਿ ਗਿਆ ਤੈਨੂੰ ਜੱਦਾ ਮੈਂ ਭੁਲਾਇਆ। ਸੇਵਾ ਤੂੰ ਮੈਂ ਹੋਇਆ ਵਾਂਝਾ, ਸੇਵਾ ਤੂੰ ਮੈਂ ਹੋਇਆ ਵਾਂਝਾ, ਸਿਮਰਨ ਤੂੰ ਮੈਂ ਚੜਿਆ। ਰੰਗ ਇਹ ਕਾਲਾ ਬਿਰਹੋਂ ਵਾਲਾ ਮੈਨੂੰ ਆਣ ਕਿਉਂ ਚੜਿਆ। ਕਾਮ ਘੇਰਿਆ, ਕ੍ਰੋਧ ਘੇਰਿਆ, ਹੋਣੇ ਆ ਮੈਂ ਫੜਿਆ। ਅੰਦਰ ਨਾਲ ਮੈਂ ਕੀ ਲੜਨਾ ਸੀ, ਬਾਹਰ ਜਾ ਜਾ ਲੜਿਆ। ਸਤਿਗੁਰੂ ਵਰੇ ਬੀਤ ਗਏ ਮੈਂ ਭਉ ਨਾ ਮਿਲਿਆ, ਅੰਦਰ ਮਰ ਮਰ ਝੁਰਿਆ। ਪਰਛਾਵਾਂ ਵੀ ਡਰਾਉਣ ਲੱਗਾ, ਮੈਂ ਦਬ ਦਬ ਪਿੱਛੇ ਤੁਰਿਆ। ਕਿਰਪਾ ਕਰੋ ਮੈਂ ਗੱਲਾਂ ਲਾਵੋ, ਨਦਰੀ ਨਦਰ ਨਿਹਾਲ ਕਰ ਜਾਓ। ਖਜ਼ਾਨਾ ਸੇਵਾ ਸਿਮਰਨ ਦਾ ਇੱਕ ਵਾਰੀ ਫਿਰ ਝੋਲੀ ਪਾਵੋ। ਖਜ਼ਾਨਾ ਜੋ ਮੈਂ ਲੁਟਾ ਬੈਠਾ ਹਾਂ ਆਪਣੇ ਮਨ ਪਰਚਾਵੇ ਪਿੱਛੇ, ਇੱਕ ਇਕੱਲਾ ਤੁਰਿਆ ਜਦ ਮੈਂ ਆਪਣੇ ਹੀ ਪਰਛਾਵੇਂ ਪਿੱਛੇ। ਅਰਦਾਸ ਕਰਨਾ ਸਤਿਗੁਰੂ ਪਿਆਰੇ ਦੇ ਘਰ ਵਿੱਚ ਆ ਕੇ ਸੇਵਾ ਦੀ ਜਾਚ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਵੀਰ ਸੁਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਮੈਨੂੰ ਆਪਣਾ ਬਚਪਨ ਯਾਦ ਕਰਵਾ ਦਿੱਤਾ ਹੈ। ਜਦੋਂ ਤੁਸੀਂ ਅਧਿਆਤਮ ਦੀ ਦੁਨੀਆ 'ਚ ਕਿਤੇ ਨਾ ਕਿਤੇ ਵੈਰਾਗ ਦੀ ਕਾਂਗ ਹੁੰਦੀ ਹੈ, ਕਿਤੇ ਨਾ ਕਿਤੇ ਤੁਸੀਂ ਦੁਨੀਆ ਦੀ ਨਿਸ਼ਫਲਤਾ ਦੇਖਦੇ ਹੋ, ਦੁਨੀਆ ਤੋਂ ਇੱਕ ਤੁਹਾਡਾ ਮੋਹ ਭੰਗ ਹੁੰਦਾ ਹੈ ਔਰ ਇਹ ਉਹ ਵੈਰਾਗ ਦੀ ਹਾਲਤ ਹੈ ਜਿਸ ਨੂੰ ਬਾਬਾ ਫਰੀਦ ਨੇ ਬਿਆਨਿਆ ਕਿ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਨ। ਬਿਰਹਾ ਵੈਰਾਗ ਨੂੰ ਕਹਿੰਦੇ ਨੇ, ਵਿਛੋੜੇ ਨੂੰ ਕਹਿੰਦੇ ਨੇ।
ਔਰ ਵਿਛੋੜਾ ਕਿ ਅਸੀਂ ਵਿਛੜੇ ਆਂ, ਕਿਵੇਂ ਉਸ ਕਾਂਗ ਦੇ ਨਾਲ, ਉਸ ਪਿਆਰੇ ਦੇ ਨਾਲ ਮਿਲਣ ਹੋਏ, ਔਰ ਉਸ ਬਿਰਹਾ ਦੇ ਵਿੱਚ ਇੱਕ ਬੜੀ ਪੀੜ ਹੁੰਦੀ ਹੈ, ਪਰ ਉਸ ਪੀੜ 'ਚ ਇੱਕ ਮਿਠਾਸ ਵੀ ਹੁੰਦਾ ਹੈ। ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਬਾਣੀ ਇਹ ਪੜ੍ਹਦੇ ਹਾਂ ਕਿ ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨ ਆਵੈ ਜੀਓ, ਭਾਵੈ ਅੰਨ ਨ ਪਾਣੀ, ਪਾਣੀ ਅੰਨ ਨ ਭਾਵੈ, ਮਰੀਐ ਹਾਵੈ ਬਿਨ, ਫਿਰ ਕਿਉਂ ਸੁਖ ਪਾਈਐ। ਕਿ ਹੌਕੇ ਨੇ, ਅੰਨ ਵੀ ਚੰਗਾ ਨਹੀਂ ਲੱਗਦਾ, ਪਾਣੀ ਵੀ ਚੰਗਾ ਨਹੀਂ ਲੱਗਦਾ, ਕਿ ਮੈਂ ਪਿਆਰੇ ਤੋਂ ਬਿਨਾ, ਜੇ ਪਿਆਰਾ ਮੇਰੇ ਨਾਲ ਨਹੀਂ ਹੈ ਤੇ ਮੈਂ ਕਿਵੇਂ ਇਸ ਅੰਨ ਨੂੰ ਅੰਗੀਕਾਰ ਕਰ ਸਕਦਾ, ਕਿਵੇਂ ਇਹ ਪਾਣੀ ਨੂੰ ਪੀ ਸਕਦਾ। ਇਹ ਹਠ ਯੋਗ ਨਹੀਂ ਹੈ। ਇੱਕ ਪਾਸੇ ਜੋਗੀਆਂ ਦਾ ਹੱਠ ਹੈ ਕਿ ਜੀ ਅੰਨ ਛੱਡ ਦਿੱਤਾ ਹੈ, ਉਹ ਗੁਰੂ ਸਾਹਿਬ ਨੇ ਕਿਹਾ ਕਿ ਅੰਨ ਨਾ ਖਾਇਆ, ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜੇ ਪਾਇਆ, ਬਸਤਰ ਨਾ ਪਹਿਰੇ। ਕਿ ਇਹ ਉਹ ਹਠ ਯੋਗ ਸੀ ਜੀ, ਅੰਨ ਨਹੀਂ ਖਾਣਾ, ਕੱਪੜੇ ਨਹੀਂ ਪਹਿਨਣੇ, ਨਾਂਗੇ ਸਾਧੂ ਬਣ ਗਏ। ਉਹਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਇਹ ਹਉਮੈ ਹੀ ਇਕੱਠੇ ਕੀਤੀ ਹੈ। ਪਰ ਇੱਥੇ ਇਹ ਹੈ ਕਿ ਪਿਆਰੇ ਦੀ ਯਾਦ ਇਸ ਕਦਰ ਪ੍ਰਬਲ ਹੈ ਕਿ ਤੁਹਾਡੇ ਅੰਦਰ ਬਿਰਹਾ ਦਾ ਇੱਕ ਦਰਿਆ ਵਗ ਜਾਂਦਾ ਹੈ। ਔਰ ਮੈਂ ਜਦੋਂ ਇਹਨਾਂ ਦੀ ਸੁਰਿੰਦਰ ਸਿੰਘ ਹੋਰਾਂ ਦੀ ਨਜ਼ਮ ਤੁਸੀਂ ਸੁਣਾਈ ਹੈ ਤੇ ਉਹਨਾਂ ਨੇ ਇਹ ਵਿਰਾਗ ਦੀ ਅਵਸਥਾ ਹੈ ਕਿ ਜਿਹਦੇ 'ਚ ਰਹਿਮਤਾਂ ਦੀ ਯਾਦਾਸ਼ ਹੈ। ਫਿਰ ਇਹ ਲੱਗਦਾ ਵੀ ਅਸੀਂ ਤਾਂ ਇਕੱਲੇ ਆਏ हैं, जहाँ पंथ तेरा को ना सिंजानू, हर का नाम तै नाल पछानू। ये गल याद आती है भी जिस रस्ते ते असी जाना है उस रस्ते ते तां कोई साडा हम सफर नहीं है जी। हंस जिहड़ा है इहने कल्ले जाना है ते ये तन ने अल्टीमेटली ये तन ढेरी थी सी। और ये गल्लां जिहड़ियां ने ये तुहानू फिर होर तुहाडे वैराग नू प्रबल करदियां कि कलम कल्ले और ना सेवा ना सिमरन है। और ਜਿਹੜਾ ਬਾਹਰ ਅਸੀਂ ਲੜਾਈਆਂ ਲੜੀਆਂ ਨੇ, ਪਰ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਇਹਨਾਂ ਸਾਰਿਆਂ ਦੀ ਮਾਂ ਹਉਮੈ ਜੀ, ਉਹ ਸਾਨੂੰ ਸਤਾਉਂਦੀ ਹੈ। ਉਸ ਹਉਮੈ ਦੀ ਖਿੱਚ ਜਿਹੜੀ ਹੈ ਉਹੀ। ਔਰ ਕਈ ਵਾਰ ਕੁਝ ਜਿਹੜੇ ਜਗਿਆਸੂ ਨੇ ਉਹ ਕਹਿਣਗੇ ਕਿ ਜੀ ਜਦੋਂ ਅਸੀਂ ਪਾਠ ਕਰਨ ਲਈ ਬੈਠਦੇ ਹਾਂ ਜਾਂ ਸਿਮਰਨ ਲਈ ਬੈਠਦੇ ਹਾਂ, ਜਿਹੜੀ ਚੀਜ਼ ਕਦੇ ਨਹੀਂ ਯਾਦ ਆਈ ਹੁੰਦੀ ਉਦੋਂ ਹੀ ਯਾਦ ਹੁੰਦੀ ਹੈ ਸ਼ੁਰੂ। ਧਿਆਨ ਤਾਂ ਜਿਉਂ ਦੌੜਦਾ, ਕੋਈ ਇੱਧਰ ਦੌੜਿਆ ਕੋਈ ਉੱਧਰ ਦੌੜਿਆ, ਕਿ ਵੀ ਅੱਗੇ ਪਿੱਛੋਂ ਚੀਜ਼ਾਂ ਯਾਦ ਨਹੀਂ ਹੁੰਦੀਆਂ। ਤੇ ਮੈਂ ਉਹ ਕਿਉਂਕਿ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਇੱਕ ਸਟੇਜ ਤੇ ਗੁਰਮੁਖ ਸਿੱਖਿਆ ਜਾਂ ਉਹਨਾਂ ਦਾ ਕੁਛ ਇਸ ਕਿਸਮ ਦਾ ਵੀ ਅਸੀਂ ਪ੍ਰਭਾਵ ਲਿਆ ਸ਼ੁਰੂ ਦੇ ਦਿਨਾਂ 'ਚ। ਸੋ ਫਿਰ ਉਹਨਾਂ ਦਾ ਆਂਦਾ ਕਿ ਵੀ ਇਹ ਤੁਹਾਡੇ ਮਨ ਦੀ ਇਕਾਗਰਤਾ ਦੀ ਪਹਿਲੀ ਅਵਸਥਾ ਹੁੰਦੀ ਹੈ ਕਿ ਇਸ ਲਈ ਜਦੋਂ ਤੁਸੀਂ ਥੋੜਾ ਇਕਾਗਰ ਹੋਣਾ ਸ਼ੁਰੂ ਹੁੰਦੇ ਹੋ ਤਾਂ ਪਹਿਲਾਂ ਤੁਹਾਡੀ ਤਾਂ ਇਮੀਡੀਏਟ ਮੈਮਰੀ ਹੁੰਦੀ ਹੈ ਕਿ ਚਾਬੀਆਂ ਕਿੱਥੇ ਰੱਖੀਆਂ, ਦੂਜਾ ਕਿੱਥੇ ਰੱਖਿਆ, ਉਹ ਕੀ ਹੈ, ਫਲਾਣਾ ਰਹਿ ਗਿਆ ਉਹਨੂੰ ਮਿਲਣਾ ਸੀ, ਫਲਾਣੇ ਤੋਂ ਪੈਸੇ ਲੈਣੇ ਆ ਉਹ ਦਿੰਦਾ ਨਹੀਂ, ਉਹ ਸਾਰੀਆਂ ਹੀ। ਉਹ ਕਹਿੰਦਾ ਜੀ ਅੱਗੇ ਪਿੱਛੇ ਕੋਈ, ਮੈਂ ਕਿਹਾ ਜੇ ਦੋਨੋਂ ਹੀ ਹੁੰਦਾ, ਜਾਂ ਉਹ ਯਾਦਾਂ ਆ ਜਾਂਦੀਆਂ ਜਾਂ ਨੀਂਦ ਆ ਜਾਂਦੀ ਹੈ, ਉਹ ਹੋਰ ਕੁਝ ਨਾ ਹੋਏ। ਸੋ ਉਹ ਨੀਂਦ ਵੀ ਜਿਹੜੀ ਹੈ ਸਕੂਨ ਵਾਲੀ ਹੁੰਦੀ ਹੈ। ਔਰ ਉਸ ਨੂੰ ਜਿਵੇਂ ਕਬੀਰ ਸਾਹਿਬ ਨੇ ਫਿਰ ਫਰਮਾਇਆ ਕਿ ਕਬੀਰ ਸੁਪਨੇ ਹੂੰ ਬਰੜਾਏ ਕੇ, ਜਹ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਕਿ ਵੀ ਜੇ ਸੁਪਨੇ 'ਚ ਵੀ ਕੋਈ ਨਹੀਂ ਰੱਬ ਰੱਬ ਕਰਦੇ, ਸੌਂ ਗਏ ਵਾਹਿਗੁਰੂ ਵਾਹਿਗੁਰੂ ਕਰਦੇ, ਜੇ ਸੁਪਨੇ 'ਚ ਹੀ ਕਿਤੇ ਰੱਬ ਆ ਜਾਏ, ਮੂੰਹ 'ਚੋਂ ਨਿਕਲ ਜਾਏ ਸੁਪਨੇ 'ਚ, ਭਾਵੇਂ ਦੂਜੇ ਹੀ ਸੁਣਦੇ ਹੋਣੇ ਨੇ ਨਾਲ, ਪਰ ਉਹ ਕਹਿੰਦੇ ਨੇ ਕਿ ਵੀ ਉਸ ਹਾਲਤ 'ਚ ਵੀ ਉਸ ਇਨਸਾਨ ਜਿਹਦੇ 'ਚ ਹੁੰਦਾ ਹੈ ਮੇਰੇ ਤਨ ਦਾ ਜਿਹੜਾ ਉਹਦੀ ਚਮੜੀ ਲਾ ਲਓ ਤੇ ਉਹਦੀ ਜੁੱਤੀ ਬਣਾ ਕੇ ਪਨ ਹੀ ਉਸ ਦੇ ਪੈਰਾਂ 'ਚ ਪਾ ਦਿਓ। ਮੈਂ ਸਮਝਦਾ ਵੀ ਵੀਰ ਸੁਰਿੰਦਰ ਸਿੰਘ ਗੁਰੂ ਦੀ ਬਖਸ਼ਿਸ਼ ਦੇ ਨਾਲ ਸੇਵਾ ਸਿਮਰਨ ਦਾ ਖਜ਼ਾਨਾ ਗੁਰੂ ਤੋਂ ਆਜ਼ਜ਼ੀ ਦੇ ਨਾਲ ਮੰਗਦੇ ਨੇ। ਔਰ ਅਸੀਂ ਤਾਂ ਜਿੱਥੇ ਤਾਰੀਫ ਕਰਦੇ ਹਾਂ ਉਹਨਾਂ ਦੀ ਲਿਖਤ ਦੀ, ਉੱਥੇ ਅਰਦਾਸ ਵੀ ਕਰਦੇ ਹਾਂ ਕਿ ਸਤਿਗੁਰੂ ਇਹੋ ਜਿਹਾ ਵੈਰਾਗ ਸਾਨੂੰ ਵੀ ਦੇ। ਗਵਾਚ ਗੂਚ ਗਏ ਦੁਨੀਆ 'ਚ ਆ ਕੇ, ਪਤਾ ਨਹੀਂ। ਜੀ ਬਿਲਕੁਲ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ।